ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਸਡੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ, ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ 408-722-7698 ਦੇ ਉੱਤੇ ਸੰਪਰਕ ਕਰ ਸਕਦੇ ਹੋ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੱਲ ਆਪਾਂ ਪ੍ਰੋਪੋਜੀਸ਼ਨ 36 ਦੀ ਗੱਲ ਕੀਤੀ ਸੀ। ਹੁਣ ਫਾਈਨਲੀ ਜੇ ਕੈਲੀਫੋਰਨੀਆ ਦੇ ਗਵਰਨਰ ਜਾਂ ਕੁਝ ਡੈਮੋਕ੍ਰੇਟ ਉਹ ਇਹ ਲੈ ਕੇ ਆ ਰਿਹਾ ਵੀ ਜਿਹੜਾ ਪ੍ਰੋਪੋਜੀਸ਼ਨ 36 ਆ, ਹਾਲਾਂਕਿ ਬਹੁਤ ਇਹ ਵੀ ਲੀਨੀਅੰਟ ਹੈਗਾ। ਸੋ ਹੁਣ ਇਸ ਬਿੱਲ ਦੇ ਅਗੇਂਸਟ ਅੱਜ ਆਲਰੇਡੀ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟਸ ਆ ਉਹਨਾਂ ਨੇ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਲਾਸ ਐਂਜਲਸ ਟਾਈਮਜ਼ ਰਿਪੋਰਟ ਕਰ ਰਹੀ ਆ ਕਿ ਪ੍ਰੋਪੋਜੀਸ਼ਨ 36 ਦੇ ਅਗੇਂਸਟ ਕੱਲ ਜੋ ਇੱਕ ਗਰੁੱਪ ਆਫ ਪ੍ਰੋਗਰੈਸਿਵ ਲਾਇਰਸ ਆ ਉਹਨਾਂ ਨੇ ਪ੍ਰੋਟੈਸਟ ਕੀਤਾ। ਕਹਿੰਦੇ ਵੀ ਬਹੁਤ ਮਹਿੰਗੀ ਆ, ਇਹਦੇ ਨਾਲ ਕ੍ਰਾਈਮ ਕੋਈ ਰਿਫਾਰਮ ਨਹੀਂ ਹੋਣਾ ਹੈਗਾ ਤੇ ਕਹਿੰਦੇ ਵੀ ਲੋਕਾਂ ਨੂੰ ਇਹ ਜੇਲ੍ਹਾਂ 'ਚ ਉੱਦੇ ਭਰ ਜਾਣਾ ਜਿੱਦਾਂ 1980 ਦੇ ਵਿੱਚ ਹੋਇਆ ਸੀ। ਤੇ ਇਹ ਜਿਹੜੇ ਆਈਜ਼ੈਕ ਬ੍ਰਾਇਨ ਹੈਗੇ ਆ ਡੈਮੋਕ੍ਰੇਟ ਲਾਸ ਐਂਜਲਸ ਤੋਂ ਅਸੈਂਬਲੀ ਮੈਂਬਰ, ਇਹ ਉਹਨਾਂ ਨੇ ਜੋ ਲੀਡ ਕਰ ਰਹੇ ਸੀ ਇਸ ਪ੍ਰੋਟੈਸਟ ਨੂੰ, ਉਹ ਕਿਹਾ ਹੈਗਾ ਲੈਜਿਸਲੇਸ਼ਨ ਨੇ ਇਹ ਕਿਹਾ ਜਿਹੜਾ ਪ੍ਰੋਪੋਜੀਸ਼ਨ 47 ਆ ਉਹਦੇ ਨਾਲ ਜਿਹੜੇ ਫੈਲਨੀ ਤੋਂ ਮਿਸਡਮੀਨਰ ਹੋ ਗਿਆ, ਜਿਹਦੇ ਨਾਲ ਪ੍ਰਿਜ਼ਨ ਦੀ ਜਿਹੜੀ ਪੋਪੂਲੇਸ਼ਨ ਆ ਉਹ 50% ਘਟ ਗਈ ਹੈਗੀ ਆ। ਤੇ ਉਹ ਕਹਿੰਦਾ ਵੀ ਜੇ ਪ੍ਰੋਪੋਜੀਸ਼ਨ 36 ਪਾਸ ਹੋ ਜਾਂਦਾ ਤੇ ਇਹਦੇ ਨਾਲ ਜਿਹੜਾ ਸੇਮ ਸਿਚੁਏਸ਼ਨ ਮੁੜ ਕੇ ਬਣ ਜਾਊਗੀ। ਹੁਣ ਤੁਸੀਂ ਦੱਸੋ ਜੇ ਇਲੈਕਟਡ ਆਫੀਸ਼ੀਅਲਸ ਇਦਾਂ ਦੀਆਂ ਗੱਲਾਂ ਕਰਦੇ ਤੇ ਜਿਹੜੇ ਲੋਕਾਂ ਕ੍ਰਾਈਮ ਦੇ ਸ਼ਿਕਾਰ ਹੈਗੇ ਆ, ਜਿਨ੍ਹਾਂ ਦੇ ਬਿਜ਼ਨਸ ਜਿਹੜੇ ਚਲਾ ਨਹੀਂ ਸਕਦੇ, ਧੜਾ ਧੜ ਡਰ ਰਹੇ ਆ, ਸਮੈਸ਼ ਕਰੈਬ ਹੋ ਰਿਹਾ, ਉਹਨਾਂ ਦੀ ਜਿਹੜੀ ਸਿਚੁਏਸ਼ਨ ਕੀ ਹੋਊਗੀ। ਸੋ ਗੈਬਨ ਨਿਊਸਮ ਹੋਣੀ ਪ੍ਰੋਪੋਜੀਸ਼ਨ 36 ਦੇ ਅਗੇਂਸਟ ਉਹ ਵੀ ਬੋਲੇ ਸੀ ਤੇ ਉਹਦੇ ਅਗੇਂਸਟ ਇਹਨਾਂ ਨੇ ਇੱਕ ਹੋਰ ਕ੍ਰਾਈਮ ਬਿਲਸ ਜਿਹੜੇ ਲੈ ਕੇ ਆਂਦੇ ਹੈਗੇ ਆ ਜੋ ਰੀਟੇਲ ਥੈਫਟ ਤੇ ਇਲੀਗਲ ਰੀਸੇਲ ਆਫ ਸਟੋਲਨ ਮਰਚੈਂਡਾਈਜ਼ ਆ ਉਹਨਾਂ ਨੂੰ ਹੈਂਡਲ ਕਰਨਗੇ। ਜੀ, ਇੱਕ ਪੱਖ ਜਿਹੜਾ ਹਰਜੋਤ ਸਿੰਘ ਜੀ, ਇੱਕ ਡਿਫਰੈਂਟ ਪੱਖ ਇੱਕ ਇਹ ਵੀ ਹੈਗਾ, ਕੈਲੀਫੋਰਨੀਆ ਦੇ ਵਿੱਚ ਇੱਕ ਜਾਣੇ ਨੂੰ ਇੰਪ੍ਰਿਜ਼ਨ ਕਰਨ ਦੀ ਜਿਹੜੀ ਕਾਸਟ ਆ ਹਰ ਸਾਲ ਦੀ, ਉਹ ਐਨੂਅਲੀ $1,32,000 ਤੇ $860 ਜਿਹੜੀ ਉਹ ਬਣਦੀ ਪਹੁੰਚ ਚੁੱਕੀ ਹੈਗੀ ਆ। ਨਵੇਂ ਜਿਹੜੇ ਸਟੇਟ ਦੇ ਫਾਈਨੈਂਸ ਡਾਕੂਮੈਂਟ ਆ ਉਹ ਦੱਸ ਰਹੇ ਆ। ਇਹ ਵੀ ਦੱਸਦੇ ਜਾਈਏ ਕੈਲੀਫੋਰਨੀਆ ਦੇ ਵਿੱਚ ਕੀ ਅਮਰੀਕਾ ਦੇ ਵਿੱਚ ਬਹੁਤੀਆਂ ਜਿਹੜੀਆਂ ਪ੍ਰਿਜ਼ਨ ਸਿਸਟਮ ਆ ਉਹ ਪ੍ਰਾਈਵੇਟ ਜਿਹੜੀਆਂ ਹੁੰਦੀਆਂ ਆ, ਫੈਡਰਲ ਤੇ ਸਟੇਟ ਪ੍ਰਿਜ਼ਨਸ ਹੁੰਦੀਆਂ ਜ਼ਰੂਰ ਨੇ, ਪਰ ਉਹਨਾਂ ਨੂੰ ਇਵੈਂਚੁਅਲੀ ਜਿਹੜੇ ਆ ਉਹਨਾਂ ਦੇ ਜ਼ਰੀਏ ਰਨ ਕੀਤਾ ਜਾ ਰਿਹਾ ਆ। ਕਹਿੰਦੇ ਵੀ ਅੰਡਰ ਗ੍ਰੈਡ ਦੀ ਜਿਹੜੀ ਟਿਊਸ਼ਨ ਫੀਸ ਆ ਐਨੂਅਲ ਉਹ 66,000 ਆ, ਪਰ ਇੱਕ ਜਾਣੇ ਨੂੰ ਅੰਦਰ ਰੱਖਣ ਦੀ ਜਿਹੜੀ ਸਾਲ ਦੀ ਕੀਮਤ ਆ ਉਹ $1,32,000 ਜਿਹੜੀ ਉਹ ਲੱਗ ਰਹੀ ਹੈਗੀ ਆ। ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਜਿਹਦੀ ਸਭ ਤੋਂ ਜ਼ਿਆਦਾ ਪ੍ਰਾਈਵੇਟ ਯੂਨੀਵਰਸਿਟੀ ਦੀ ਐਕਸਪੈਂਸਿਵ ਫੀਸ ਆ ਉਹ 66,000 ਜਿਹੜੀ ਉਹ ਪੈਂਦੀ ਆ। ਸੋ ਪਰ ਇਨਮੇਟ ਦੇ ਹਿਸਾਬ ਦੇ ਨਾਲ ਇਹ ਹੈਗਾ ਆ। ਪਰ ਹੁਣ ਕੀ ਇਹ $1,32,000 ਲੋਕਾਂ ਨੂੰ ਦਿੱਤਾ ਜਾਵੇ ਤਾਂ ਜੋ ਉਹ ਕ੍ਰਾਈਮ ਨਾ ਕਰਨ, ਤੇ ਜਾਂ ਫਿਰ ਕ੍ਰਾਈਮ ਜਿਹੜਾ ਕਰ ਰਹੇ ਆ ਉਹਨਾਂ ਨੂੰ ਸਖਤ ਸਜ਼ਾ ਜਿਹੜੀ ਆ ਉਹ ਦਿੱਤੀ ਜਾਵੇ। $18.1 ਬਿਲੀਅਨ ਜਿਹੜਾ ਡਿਪਾਰਟਮੈਂਟ ਆਫ ਕਰੈਕਸ਼ਨ ਤੇ ਰੀਹੈਬਿਲਿਟੇਸ਼ਨ ਦੇ ਲਈ ਜਿਹੜਾ ਆ ਉਹ ਵਰਤਿਆ ਜਾ ਰਿਹਾ ਆ। ਨਿਊਸਮ ਹੁਣਾਂ ਦੇ ਨਵੇਂ ਬਜਟ ਦੇ ਵਿੱਚ ਵੀ 2019 ਦੇ ਵਿੱਚ ਨਿਊਸਮ ਨੇ ਜਦ ਅਹੁਦਾ ਸਾਂਭਿਆ ਸੀ ਤਾਂ ਇਹ $15.7 ਬਿਲੀਅਨ ਇਸ ਡਿਪਾਰਟਮੈਂਟ ਤੇ ਖਰਚਿਆ ਜਾ ਰਿਹਾ ਸੀਗਾ। ਕਈ ਲਾਅ ਮੇਕਰ ਤੇ ਐਡਵੋਕੇਟ ਇਹ ਕਹਿ ਰਹੇ ਆ ਵੀ ਕੈਲੀਫੋਰਨੀਆ ਦੇ ਵਿੱਚ ਇਹਨਾਂ ਦੀ ਰੀਹੈਬਿਲਿਟੇਸ਼ਨ ਦੇ ਉੱਤੇ ਕੰਮ ਕਰਨਾ ਚਾਹੀਦਾ ਆ। ਇਨਫੈਕਟ ਪ੍ਰਿਜ਼ਨਸ ਨੂੰ ਜਿਹੜਾ ਉਹ ਸ਼ਟ ਡਾਊਨ ਕਰ ਦੇਣਾ ਚਾਹੀਦਾ ਤਾਂ ਜੋ ਰਾਸ਼ੀ ਜਿਹੜੀ ਆ ਉਹ ਬਚਾਈ ਜਾ ਸਕੇ। ਪਰ ਉਸ ਦੇ ਨਾਲ ਨਾਲ ਦੂਜਾ ਪਹਿਲੂ ਇਹ ਆ ਰਿਹਾ ਆ ਵੀ ਜਿਹੜੇ ਲੋਕਾਂ ਨੂੰ, ਜਿਹੜੇ ਕ੍ਰਿਮੀਨਲਸ ਨੂੰ ਛੱਡਿਆ ਜਾ ਰਿਹਾ ਹੈ ਤੇ ਉਹ ਮੁੜ ਦੁਬਾਰਾ ਕ੍ਰਾਈਮ ਕਰਕੇ ਫਿਰ ਲੋਕਾਂ ਦਾ ਜੀਣਾ ਜਿਹੜਾ ਉਹ ਔਖਾ ਕਰ ਰਹੇ ਹੈਗੇ ਆ। ਸੋ ਉੱਦਾਂ ਇਹ ਕਹਿ ਰਹੇ ਆ ਵੀ ਅਸੀਂ ਜਿਹੜੇ ਕੁਛ ਬੰਦ ਕਰਕੇ ਉਹਦੇ ਨਾਲ $1 ਬਿਲੀਅਨ ਆਪਰੇਸ਼ਨ ਕਾਸਟ ਦੇ ਵਿੱਚ ਬਚਾ ਰਹੇ ਹੈਗੇ ਆ। ਇਹ ਜਿਹੜੀ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਜੰਗ ਆ ਮਨੀ ਨੂੰ ਲੈ ਕੇ, ਇਸ ਦੇ ਨਾਲ ਜੋੜ ਕੇ ਜਿਹੜੀ ਉਹ ਲੋਕਾਂ ਦੇ ਸਾਹਮਣੇ ਪੇਸ਼ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਇਹ ਕੈਲੀਫੋਰਨੀਆ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਆਪਣੀ ਗੁਆਂਢੀ ਸਟੇਟ ਐਰੀਜ਼ੋਨਾ ਤੇ ਨਵਾਡਾ ਨੂੰ ਮੂਵ ਹੋ ਰਹੇ ਹੈਗੇ ਆ। ਕਾਰਨ ਕੀ ਆ ਵੀ ਦੋਨਾਂ ਸਟੇਟਾਂ ਦੇ ਵਿੱਚ ਜਿਹੜੀ ਜੌਬ ਦੀ ਗਰੋਥ ਆ ਉਹ ਕਾਫੀ ਹੋਈ ਆ। ਐਰੀਜ਼ੋਨਾ 'ਚ 2.3% ਤੇ ਨਵਾਡਾ ਦੇ ਵਿੱਚ 3.3%। ਕਹਿੰਦੇ ਵੀ ਕਾਸਟ ਆਫ ਲਿਵਿੰਗ ਲੋਅਰ ਹੈਗੀ ਆ
ਜੌਬ ਓਪਰਚੁਨਿਟੀ ਜ਼ਿਆਦਾ ਆ। ਰੈਡਫਿਨ ਦੇ ਚੀਫ ਇਕੋਨੋਮਿਸਟ ਡੈਰਲ ਫੇਅਰਵੈਦਰ ਜੋ ਆ ਉਹਨਾਂ ਨੇ ਅੱਜ ਇਹ ਦੱਸਿਆ ਹੈਗਾ। ਰੈਡਫਿਨ ਨੇ 2022 ਚ ਰਿਪੋਰਟ ਕੀਤਾ ਸੀ ਵੀ ਜਿਹੜੇ ਕੋਸਟਲ ਏਰੀਆਜ਼ ਹੈਗੇ ਆ, ਜਿੱਦਾਂ ਨਿਊਯਾਰਕ ਆ, ਬੋਸਟਨ, ਲਾਸ ਐਂਜਲਸ, ਨਿਊਯਾਰਕ ਆ, ਵਾਸ਼ਿੰਗਟਨ ਡੀਸੀ ਆ, ਇੱਥੇ ਰਹਿਣਾ ਬਹੁਤ ਮੁਸ਼ਕਲ ਆ। ਘਰਾਂ ਦੀਆਂ ਪ੍ਰਾਈਸਿਸ, ਰੈਂਟ ਬਹੁਤ ਹਾਈ ਹੈਗੇ ਆ। ਇਸੇ ਕਰਕੇ ਲੋਕ ਜਿੱਦਾਂ ਐਰੀਜ਼ੋਨਾ ਜਾਂ ਨਵਾਡਾ, ਇੰਡੀਆਨਾ, ਇਦਾਂ ਦੀਆਂ ਸਟੇਟਸ ਨੂੰ ਉਹ ਮੂਵ ਹੋ ਰਹੇ ਹੈਗੇ ਆ। ਤੇ ਕਹਿੰਦੇ ਭਈ ਕੈਲੀਫੋਰਨੀਆ ਦੇ ਵਿੱਚ ਪ੍ਰੋਪਰਟੀ ਟੈਕਸ ਬਹੁਤ ਜ਼ਿਆਦਾ ਆ। ਐਰੀਜ਼ੋਨਾ ਤੇ ਨਵਾਡਾ ਟੌਪ ਦੀਆਂ 12 ਸਟੇਟਾਂ ਆ ਜਿੱਥੇ ਸਭ ਤੋਂ ਘੱਟ ਪ੍ਰੋਪਰਟੀ ਟੈਕਸ ਆ। ਐਵਰੇਜ ਟੈਕਸ ਨਵਾਡਾ 'ਚ ਸਿਰਫ $1369 ਆ ਪ੍ਰੋਪਰਟੀ ਦਾ। ਤੇ ਸੌਰੀ, ਨਵਾਡਾ ਦੇ ਵਿੱਚ 1369 ਆ, ਐਰੀਜ਼ੋਨਾ 'ਚ $2519 ਹੈਗਾ। ਕੈਲੀਫੋਰਨੀਆ 'ਚ ਐਵਰੇਜ 5347 ਦੱਸਿਆ ਗਿਆ ਆ। ਮੈਨੂੰ ਤਾਂ ਲੱਗਦਾ ਵੀ 5347 ਵੀ ਬਹੁਤ ਘੱਟ ਦੱਸਿਆ ਗਿਆ ਹੈਗਾ। ਇਹ ਸਾਲ ਦਾ 8-10 ਹਜ਼ਾਰ ਤਾਂ ਐਵਰੇਜ ਲੱਗਦਾ ਮੈਨੂੰ ਟੈਕਸ ਹਰ ਇੱਕ ਬੰਦੇ ਦਾ ਕੈਲੀਫੋਰਨੀਆ ਦੇ ਵਿੱਚ। ਸੋ ਇਹ ਜਿਹੜੇ ਰੀਜ਼ਨ ਆ ਜਿਨ੍ਹਾਂ ਕਰਕੇ ਲੋਕ ਕੈਲੀਫੋਰਨੀਆ ਤੋਂ ਇਹਨਾਂ ਸਟੇਟਾਂ ਨੂੰ ਮੂਵ ਹੋ ਰਹੇ। ਜੀ, ਸੈਕਰਾਮੈਂਟੋ ਤੋਂ ਖਬਰ ਆ ਰਹੀ ਆ ਆਰਡਨ ਆਰਕੇਡ ਦੇ ਨਜ਼ਦੀਕ, ਜਿੱਥੇ ਅਥਾਰਟੀਜ਼ ਇੱਕ ਇਨਵੈਸਟੀਗੇਸ਼ਨ ਕਰ ਰਹੇ ਆ, ਜਿੱਥੇ ਇੱਕ ਸਕੂਲ ਦੇ ਬਾਹਰ ਸਟੈਬਿੰਗ ਹੋਈ ਆ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਆਫਿਸ ਨੇ ਜਿਹੜਾ ਦੱਸਿਆ ਵੀ 16 ਸਾਲਾਂ ਦਾ ਇੱਕ ਜਿਹੜਾ ਮੁੰਡਾ ਆ ਉਸ ਦੇ ਸਟੈਬਿੰਗ ਹੋਈ ਆ ਛਾਤੀ ਦੇ ਵਿੱਚ, ਮੀਰਾ ਲੋਮਾ ਹਾਈ ਸਕੂਲ ਐਡੀਸਨ ਐਵੀਨਿਊ ਦੇ ਉੱਤੇ, ਉਸ ਦੇ ਬਾਹਰ। ਉਹ ਜੀਵਤ ਹੈਗਾ ਆ ਤੇ ਇਸ ਟਾਈਮ ਉਹ ਹਸਪਤਾਲ ਦੇ ਵਿੱਚ ਦਾਖਲ ਆ। ਇਸ ਮਾਮਲੇ ਦੇ ਵਿੱਚ ਆਲਰੇਡੀ ਇੱਕ ਜਾਣੇ ਨੂੰ ਡਿਟੇਨ ਜਿਹੜਾ ਉਹ ਕਰ ਲਿਆ ਗਿਆ ਆ। ਇਹ ਅਜੇ ਕਲੀਅਰਲੀ ਨਹੀਂ ਦੱਸਿਆ ਗਿਆ ਵੀ ਜਿਹਨੂੰ ਡਿਟੇਨ ਕੀਤਾ ਹੈ ਕੀ ਉਹ ਸਟੂਡੈਂਟ ਆ ਜਾਂ ਜਿਹਦੇ ਲੱਗਾ ਆ ਵੀ ਉਹ ਵੀ ਉੱਥੇ ਸਟੂਡੈਂਟ ਆ। ਸੋ ਜਿਹੜੀ ਇਹ ਡਿਵੈਲਪਿੰਗ ਸਟੋਰੀ ਆ ਤੇ ਇਸ ਟਾਈਮ ਇਹ ਪੂਰਾ ਮਾਮਲਾ ਇਨਵੈਸਟੀਗੇਸ਼ਨ ਅਧੀਨ ਚੱਲ ਰਿਹਾ ਹੈ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਕੈਲੀਫੋਰਨੀਆ ਦੇ ਵਿੱਚ ਅਗਸਤ ਮਹੀਨੇ 'ਚ ਜਿਹੜੀ ਸਨੋ ਆ ਉਸ ਨੂੰ ਫੋਰਕਾਸਟ ਕੀਤਾ ਗਿਆ ਆ। ਪਹਿਲੀ ਵਾਰੀ ਹੋਇਆ 20 ਸਾਲਾਂ ਦੇ ਵਿੱਚ। ਨੈਸ਼ਨਲ ਵੈਦਰ ਸਰਵਿਸ, ਜਿਨ੍ਹਾਂ ਦਾ ਮੇਨ ਆਫਿਸ ਹੈਨਫੋਰਡ ਕੈਲੀਫੋਰਨੀਆ ਦੇ ਵਿੱਚ ਆ, ਉਹਨਾਂ ਨੇ ਕਿਹਾ ਵੀ ਅਨਯੂਜ਼ੂਅਲ ਵੈਦਰ ਪੈਟਰਨ ਚੱਲ ਰਿਹਾ, ਜਿਹਦੇ ਨਾਲ ਸਿਆਰਾ ਨਵਾਡਾ ਦੀਆਂ ਜਿਹੜੀਆਂ ਪਹਾੜੀਆਂ ਆ ਉੱਥੇ ਇਸ ਵੀਕਐਂਡ ਦੇ ਦੌਰਾਨ ਸਨੋ ਪਊਗੀ। ਸੋ ਮਿਡ ਵੈਸਟ, ਨਾਰਥ ਈਸਟ, ਪੈਸੀਫਿਕ ਨਾਰਥ ਵੈਸਟ, ਉੱਥੇ ਵੀ ਜਿਹੜਾ ਆ ਵੈਦਰ ਕਾਫੀ ਬੈਡ ਹੈਗਾ ਆ ਤੇ ਬਹੁਤ ਜ਼ਿਆਦਾ ਠੰਡ ਹੈਗੀ ਆ। 15 ਡਿਗਰੀ ਬਿਲੋ ਐਵਰੇਜ ਟੈਂਪਰੇਚਰ ਇਸ ਵੇਲੇ ਉਧਰ ਚੱਲ ਰਿਹਾ ਹੈਗਾ। NWS ਮੈਟਰੋਲੋਜਿਸਟ ਡੈਨ ਹਾਰਟੀ ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਦਾ ਟੈਂਪਰੇਚਰ ਜਿਹੜਾ 10 ਡਿਗਰੀ ਬਿਲੋ ਰਹੂਗਾ ਐਵਰੇਜ ਨਾਲੋਂ ਆਉਣ ਵਾਲੇ ਵੀਕਐਂਡ ਦੇ ਦੌਰਾਨ। ਸੋ ਇਸ ਕਰਕੇ ਜਿਹੜੀ ਸਿਆਰਾ ਨਵਾਡਾ ਦੀਆਂ ਪਹਾੜੀਆਂ ਆ 8000 ਫੁੱਟ ਦੀ ਉਚਾਈ ਦੇ ਉੱਤੇ ਹੈਗੀਆਂ, ਉੱਥੇ ਸਨੋ ਪੈ ਸਕਦੀ ਹੈਗੀ ਆ। ਅਗਸਤ ਮਹੀਨੇ 'ਚ 20 ਸਾਲ ਹੋ ਗਏ ਆ ਜਦੋਂ ਸਿਆਰਾ ਨਵਾਡਾ ਦੀਆਂ ਜਿਹੜੀਆਂ ਪਹਾੜੀਆਂ ਆ ਉੱਥੇ ਸਨੋ ਪਈ ਹੋਵੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦਾ ਜਾਈਏ, ਪਾਰਕ ਫਾਇਰ, ਉਸ ਦੇ ਵਿੱਚ ਕਹਿੰਦੇ ਵੀ ਜਿਹੜੀ ਲਾਸਟ ਇਵੈਕੂਏਸ਼ਨ ਆਰਡਰਸ ਆ ਉਹਨਾਂ ਨੂੰ ਹੁਣ ਲਿਫਟ ਕਰ ਦਿੱਤਾ ਗਿਆ ਆ। ਲੋਕ ਵਾਪਸ ਆਪਣੇ ਘਰਾਂ ਨੂੰ ਜਿਹੜਾ ਹੌਲੀ ਹੌਲੀ ਪਰਤ ਰਹੇ ਆ। ਟਿਹਾਮਾ ਕਾਉਂਟੀ ਦੇ ਵਿੱਚ ਇਵੈਕੂਏਸ਼ਨ ਵਾਰਨਿੰਗ ਤੇ ਜਿਹੜੀ ਆਰਡਰ ਸੀਗੇ ਇਵੈਕੂਏਸ਼ਨ ਆਰਡਰਸ ਉਹਨਾਂ ਨੂੰ ਹੁਣ ਚੱਕ ਲਿਆ ਗਿਆ ਹੈ। ਅੱਜ ਸਵੇਰੇ ਤੜਕੇ 10 ਵਜੇ ਇਹ ਜਿਹੜੀ ਕੈਲ ਫਾਇਰ ਨੇ ਅਨਾਊਂਸਮੈਂਟ ਜਿਹੜੀ ਉਹ ਕੀਤੀ ਆ। ਚੀਕੋ ਦੇ ਨਜ਼ਦੀਕ ਇਹ ਅੱਗ ਸ਼ੁਰੂ ਹੋਈ ਸੀ 24 ਜੁਲਾਈ ਨੂੰ। ਇਹ ਅੱਗ ਹੁਣ ਤੱਕ 4,29,401 ਏਕੜ ਨੂੰ ਆਪਣੀ ਲਪੇਟ ਦੇ ਵਿੱਚ ਲੈ ਚੁੱਕੀ ਆ। ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਚੌਥੀ ਸਭ ਤੋਂ ਵੱਡੀ ਅੱਗ ਬਣੀ ਆ। ਬਿਊਟ, ਪਲੂਮਸ, ਸ਼ਾਸ਼ਤਾ ਤੇ ਟਿਹਾਮਾ ਕਾਉਂਟੀਜ਼ ਦੇ ਵਿੱਚ ਇਹ ਅੱਗ ਫੈਲੀ ਹੋਈ ਆ। ਹੁਣ ਤੱਕ ਇੱਕ ਜਾਣੇ ਨੂੰ ਇਸ ਆਰਸਨ ਦੇ ਸੰਬੰਧ ਦੇ ਵਿੱਚ ਕਥਿਤ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਆ। ਕੰਟੇਨਮੈਂਟ ਹੌਲੀ ਹੌਲੀ ਇਸ ਦੀ ਵੱਧ ਰਹੀ ਆ। 55% ਇਸ ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਆਉਂਦੇ ਜਿਹੜੇ ਦਿਨਾਂ ਦੇ ਵਿੱਚ ਟੈਂਪਰੇਚਰ ਥੋੜਾ ਠੰਡਾ ਹੋਊਗਾ, ਉਹਦੇ ਨਾਲ ਕਹਿੰਦੇ ਵੀ ਅੱਗ ਬੁਝਾਉਣ ਦੇ ਵਿੱਚ ਜਿਹੜੀ ਇਹਨਾਂ ਨੂੰ ਮਦਦ ਮਿਲ ਸਕਦੀ ਆ। ਪਰ ਟ੍ਰਿਪਲ ਡਿਜਿਟ ਟੈਂਪਰੇਚਰ ਇੱਕ ਵਾਰੀ ਫੇਰ ਵੀਕਐਂਡ ਤੋਂ ਬਾਅਦ ਚ ਦੁਬਾਰਾ ਆ ਰਹੇ ਨੇ। ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ ਜੀ। ਅਗਲੀ ਖਬਰ ਵੱਲ ਚਲੀਏ। ਸਦਰਨ ਕੈਲੀਫੋਰਨੀਆ ਤੋਂ ਆ ਰਹੀ ਹੈ। ਸਦਰਨ ਕੈਲੀਫੋਰਨੀਆ ਦੇ ਵਿੱਚ ਪਾਵਰਵਾਲ ਟਿਕਟ ਜਿਹੜੀ ਆ ਉਹ $44 ਮਿਲੀਅਨ ਦਾ ਜੈਕਪਾਟ ਹਿੱਟ ਹੋਇਆ ਹੈਗਾ ਆ। ਔਰੇਂਜ ਕਾਉਂਟੀ ਦੇ ਵਿੱਚ ਹੋਇਆ। ਲੋਟਰੀ ਆਫੀਸ਼ੀਅਲਸ ਨੇ ਇਹ ਕਿਹਾ ਵੀ ਜਿਹੜੀ ਜਿੱਤਣ ਵਾਲੀ ਟਿਕਟ ਸੀ ਉਹ ਰਾਲਫਸ ਸੁਪਰ ਮਾਰਕੀਟ ਜੋ 32555 ਗੋਲਡਨ ਲੈਂਟਰਨ ਇਨ ਡਾਨਾ ਪੁਆਇੰਟ ਹੈਗੀ ਉੱਥੇ ਵੇਚੀ ਗਈ ਸੀ। ਜੇ ਹੁਣ ਬੰਦਾ ਕਹਿੰਦਾ ਵੀ ਮੈਂ
$44.3 ਮਿਲੀਅਨ ਲੈਣੇ, ਜਾਂ ਤਾਂ ਉਸਨੂੰ ਜਿਹੜੀ ਆ ਐਨੂਟਾਈਜ਼ ਕਰਨਾ ਪਊਗਾ ਵੀ ਹਰ ਸਾਲ ਮੈਂ ਇੰਨੇ ਪੈਸੇ ਲਵਾਂਗਾ, ਜਾਂ ਜੇ ਉਸਨੇ ਲਮਸਮ ਲੈਣਾ ਤਾਂ ਉਸਨੂੰ $21.9 ਮਿਲੀਅਨ ਮਿਲੂਗਾ। ਤੇ ਜਿਹੜੇ ਨੰਬਰ ਆ ਉਹ ਆਲਰੇਡੀ ਉਹਨਾਂ ਨੇ ਅਨਾਉਂਸ ਕਰ ਦਿੱਤੇ ਹੈਗੇ ਆ। ਸ਼ੁੱਕਰਵਾਰ ਨੂੰ ਮੈਗਾ ਮਿਲੀਅਨ ਟਿਕਟ ਜੋ $1 ਮਿਲੀਅਨ ਵਰਥ ਆ, ਉਹ ਪੈਵਿਲੀਅਨਸ ਪਲੇਸ ਸੁਪਰ ਮਾਰਕੀਟ ਨਿਊਪੋਰਟ ਬੀਚ ਦੇ ਵਿੱਚ ਵੇਚੀ ਗਈ ਸੀ। ਜੀ, ਸਕੂਲਾਂ ਦੇ ਵਿੱਚ ਆਪਾਂ ਰੀਸੈਂਟਲੀ ਦੇਖਿਆ ਵੀ ਗਵਰਨਰ ਨਿਊਸਮ ਨੇ ਵੀ ਕਿਹਾ ਸੀਗਾ, ਚਿੱਠੀ ਲਿਖੀ ਸੀ ਸਕੂਲਾਂ ਨੂੰ ਵੀ ਭਾਈ ਜਿਹੜੇ ਸਮਾਰਟਫੋਨਸ ਆ ਉਹਨਾਂ ਨੂੰ ਇੱਥੇ ਰੋਕਿਆ ਜਾਵੇ। ਕਈ ਜਿਹੜੇ ਸਕੂਲ ਆ ਉਹ ਲਗਾਤਾਰ ਸਮਾਰਟਫੋਨਸ ਨੂੰ ਬੈਨ ਕਰ ਰਹੇ ਆ, ਪਰ ਕਹਿੰਦੇ ਨਿਆਣੇ ਅਜੇ ਵੀ ਇਹਨਾਂ ਫੋਨਸ ਨੂੰ ਲਿਆਉਣੋਂ ਨਹੀਂ ਹਟ ਰਹੇ ਹੈਗੇ। ਜਿਹੜੇ ਨਿਆਣੇ ਆ ਉਹ ਲਗਾਤਾਰ ਇਸ ਨੂੰ ਵਾਪਸ ਲਿਆਉਂਦੇ ਜਾ ਰਹੇ ਆ। ਕਹਿੰਦੇ ਵੀ ਮੈਗਨੈਟਿਕਲੀ ਲੌਕਡ ਪਾਊਚਸ ਦੇ ਵਿੱਚ ਜਿਹੜੇ ਡਿਵਾਈਸਿਸ ਆ ਉਹ ਰੱਖੇ ਜਾਂਦੇ ਆ, ਪਰ ਨਿਆਣੇ ਉਤਾਂ ਤੋਂ ਤੰਗ ਆ ਕੇ ਉਸ ਪਾਊਚ ਨੂੰ ਪਾੜ ਰਹੇ ਆ, ਸਟਿਚ ਜਿਹੜੇ ਉਸ ਤੇ ਪੁੱਲ ਕਰ ਰਹੇ ਆ, ਤੇ ਇੱਥੋਂ ਤੱਕ ਕਿ ਜਿਹੜੇ ਬਾਟਮ ਆ ਉਹਨੂੰ ਕੱਟ ਕਰ ਰਹੇ ਆ, ਤੇ ਉੱਤੇ ਡੀਫੇਸਿੰਗ ਵੀ ਜਿਹੜੀ ਉਸਦੀ ਹੋ ਰਹੀ ਆ। ਬੁਲਰਡ ਹਾਈ ਸਕੂਲ ਜੋ ਕਿ ਫਰੈਜ਼ਨੋ ਇਲਾਕੇ ਦਾ, ਉੱਥੋਂ ਦੇ ਜਿਹੜੇ ਪ੍ਰਿੰਸੀਪਲ ਆਰਬਨ ਟੋਰੀਗੀਅਨ, ਉਹਨਾਂ ਨੇ ਜਿਹੜਾ ਉਹ ਦੱਸਿਆ ਆ, ਉਹ ਕਹਿੰਦੇ ਵੀ ਸਕੂਲਸ ਦੇ ਵਿੱਚ ਸਮਾਰਟਫੋਨਸ ਬੈਨ ਕਰਨ ਦੇ ਨਾਲ ਬੁਲਿੰਗ ਦੇ ਵਿੱਚ ਗਿਰਾਵਟ ਆਈ ਆ, ਤੇ ਲੋਕ ਜਾਂ ਨਿਆਣੇ ਕਹਿ ਸਕਦੇ ਆ ਵੀ ਆਪਸ ਦੇ ਵਿੱਚ ਜ਼ਿਆਦਾ ਘੁਲ ਮਿਲ ਰਹੇ ਆ, ਸੋਸ਼ਲਾਈਜ਼ ਕਰ ਰਹੇ ਨੇ। ਸੋ ਕਹਿੰਦੇ ਵੀ ਉਹਨਾਂ ਦੇ ਨਾਲ ਹੋਰ ਵੀ ਕਈ ਅਜਿਹੇ ਸਕੂਲ ਨੇ ਸਟੇਟ ਦੇ ਵਿੱਚ ਜੋ ਕਿ ਸੈੱਲਫੋਨਸ ਨੂੰ ਕਲਾਸਰੂਮ ਵਿੱਚ ਰੋਕਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਗੈਵਿਨ ਨਿਊਸਮ ਨੇ ਪਿਛਲੇ ਹਫਤੇ ਸਕੂਲ ਡਿਸਟ੍ਰਿਕਟਸ ਨੂੰ ਐਕਟ ਨਾਓ ਕਰਕੇ ਜਿਹੜੀ ਚਿੱਠੀ ਘੱਲੀ ਸੀ, ਤੇ 2019 ਦੇ ਲਾਅ ਦੇ ਵਿੱਚ ਇਹਨਾਂ ਨੂੰ ਅਥਾਰਟੀ ਮਿਲਦੀ ਆ ਵੀ ਉਹ ਅਜਿਹੀਆਂ ਰਿਸਟ੍ਰਿਕਸ਼ਨਸ ਲਗਾ ਸਕਦੇ ਆ। ਸੋਸ਼ਲ ਮੀਡੀਆ ਬੈਨ ਹੋਣ ਦੇ ਨਾਲ ਸਕੂਲ ਦੇ ਵਿੱਚ ਨਿਆਣਿਆਂ ਨੂੰ ਹੁਣ ਜਿਹੜੀ ਆਦਤ ਪਈ ਹੈ, ਲੱਤ ਲੱਗੀ ਆ, ਉਸ ਤੋਂ ਹਟਣਾ ਤਾਂ ਥੋੜਾ ਔਖਾ ਜ਼ਰੂਰ ਹੋਊਗਾ, ਪਰ ਨਿਆਣਿਆਂ ਦੇ ਬਿਹੇਵੀਅਰ ਦੇ ਵਿੱਚ ਕਹਿੰਦੇ ਵੀ ਚੇਂਜ ਆ ਸਕਦਾ ਆ। ਜੂਨ ਮਹੀਨੇ 'ਚ US ਦੇ ਜਿਹੜੇ ਸਰਜਨ ਜਨਰਲ ਡਾਕਟਰ ਵਿਵੇਕ ਮੂਰਤੀ ਆ, ਉਹਨਾਂ ਨੇ ਕਾਂਗਰਸ ਨੂੰ ਅਰਜ਼ੋਈ ਕੀਤੀ ਸੀ ਵੀ ਸੋਸ਼ਲ ਮੀਡੀਆ ਕੰਪਨੀਜ਼ ਨੂੰ ਰਿਕੁਆਇਰ ਕਰਨ ਵੀ ਆਪਣੇ ਵਰਤਣ ਤੋਂ ਪਹਿਲਾਂ ਲੇਬਲ ਲਾਉਣ, ਉੱਤੇ ਵਾਰਨਿੰਗ ਲੇਬਲਸ ਲਾਉਣ ਵੀ ਬੱਚਿਆਂ ਦੇ ਲਈ ਇਹ ਘਾਤਕ ਹੋ ਸਕਦਾ ਆ। 45 US ਦੀਆਂ ਸਟੇਟਸ ਨੇ ਉਹਨਾਂ ਦੇ ਅਟਰਨੀ ਜਨਰਲਸ ਦੇ ਦੁਆਰਾ ਮੈਟਾ ਦੇ ਉਲਟ, ਜੋ ਫੇਸਬੁੱਕ ਦੀ ਪੇਰੈਂਟ ਕੰਪਨੀ ਆ, ਉਸ ਦੇ ਉਲਟ ਲਾਸੂਟ ਫਾਈਲ ਕੀਤੇ ਹੈਗੇ ਆ। ਸੋ ਮਾਰਚ ਮਹੀਨੇ ਦੇ ਵਿੱਚ ਇੱਕ ਕਿਤਾਬ ਆਈ ਸੀ ਐਂਕਸ਼ੀਅਸ ਜਨਰੇਸ਼ਨ ਕਰਕੇ, ਉਹਨਾਂ ਨੇ ਬੱਚਿਆਂ ਦੀ ਜਿਹੜੀ ਮੈਂਟਲ ਹੈਲਥ ਆ ਉਹ ਸਮਾਰਟਫੋਨ ਅਡਾਪਸ਼ਨ ਦੇ ਨਾਲ ਜੋੜ ਕੇ ਦਿਖਾਈ ਸੀ ਵੀ ਕਿਸ ਤਰੀਕੇ ਦੇ ਨਾਲ ਇਹ ਪ੍ਰੋਬਲਮਸ ਜਿਹੜੀਆਂ ਉਹ ਵੱਧ ਰਹੀਆਂ ਆ। ਸੋ ਕਹਿੰਦੇ ਵੀ ਔਨ ਐਵਰੇਜ ਸਟੂਡੈਂਟ ਨੂੰ 60 ਨੋਟੀਫਿਕੇਸ਼ਨ ਜਿਹੜੀਆਂ ਉਹ ਰੋਜ਼ਾਨਾ ਇੱਕ ਦਿਨ ਦੇ ਵਿੱਚ ਸਕੂਲ ਆਵਰਸ ਦੇ ਵਿੱਚ ਆਉਂਦੀਆਂ ਆ, ਤੇ 43 ਮਿੰਟ ਤੱਕ ਉਹ ਆਪਣਾ ਸਮਾਂ ਜਿਹੜਾ ਉਹ ਜਾਇਆ ਕਰਦੇ ਨੇ ਸਮਾਰਟਫੋਨਸ ਦੇ ਉੱਤੇ। ਜਿਹੜੀ ਨਵੀਂ ਸਟੱਡੀ ਹੋਈ ਸੀ ਉਸ ਦੇ ਕਰਕੇ। ਸੋ ਹੁਣ ਦੇਖੋ ਕੀ ਬਣਦਾ ਆ। ਮਾਪਿਆਂ ਨੂੰ ਵੀ ਮੈਨੂੰ ਲੱਗਦਾ ਇਸ ਦੇ ਵਿੱਚ ਸਾਥ ਦੇਣ ਦੀ ਜ਼ਰੂਰਤ ਰਹੇਗੀ ਵੀ ਭਾਈ ਹਾਂ, ਚੰਗਾ ਹੋਊਗਾ ਜੇ ਸਮਾਰਟਫੋਨਸ ਏਦਾਂ ਸਕੂਲ ਚੋਂ ਬੰਦ ਹੋ ਜਾਣ। ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੇ ਭੁਚਾਲ ਆ ਉਹਨਾਂ ਦੀ ਐਕਟੀਵਿਟੀ ਕਾਫੀ ਤੇਜ਼ੀ ਦੇ ਨਾਲ ਵੱਧ ਰਹੀ ਹੈਗੀ ਆ। 1932 ਤੋਂ ਬਾਅਦ ਐਵਰੇਜ ਜਿਹੜੇ ਅਰਥਕੁਏਕ ਦਾ ਮੈਗਨੀਚਿਊਡ ਆ 4.0 ਜਾਂ ਇਸ ਤੋਂ ਵੱਧ ਹੈਗਾ ਆ। ਇਹ ਸਦਰਨ ਕੈਲੀਫੋਰਨੀਆ 'ਚ ਪਿਛਲੇ ਦਿਨਾਂ 'ਚ ਕਾਫੀ ਭੁਚਾਲ ਜਿਹੜੇ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਆਏ ਹੈਗੇ। ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਜੋ ਪੈਸਾਡੀਨਾ ਦੇ ਵਿੱਚ ਹੈਗੀ ਆ, ਉੱਥੇ ਦੇ ਸਿਸਮੋਲੋਜਿਸਟ ਲੂਸੀ ਜੋਨਸ, ਇਹਨਾਂ ਨੇ ਕਿਹਾ ਵੀ ਮੋਰ ਤੇ ਸਟਰੋਂਗਰ ਅਰਥਕੁਏਕ ਇਸ ਏਰੀਏ ਦੇ ਵਿੱਚ ਸਦਰਨ ਕੈਲੀਫੋਰਨੀਆ 'ਚ ਪਿਛਲੇ ਦਿਨਾਂ 'ਚ ਆਏ ਹੈਗੇ ਆ। ਸੋਮਵਾਰ ਨੂੰ 4.4 ਮੈਗਨੀਚਿਊਡ ਦਾ ਹਾਈਲੈਂਡ ਪਾਰਕ ਦੇ ਲਾਗੇ ਆਇਆ ਸੀ। ਇਸ ਤੋਂ ਬਾਅਦ 13 ਭੁਚਾਲ ਸਦਰਨ ਕੈਲੀਫੋਰਨੀਆ 'ਚ 4.0 ਮੈਗਨੀਚਿਊਡ ਦੇ ਆਏ ਆ। ਪਿਛਲੇ 20 ਸਾਲਾਂ ਦੇ ਵਿੱਚ ਦੇਖਿਆ ਜਾਵੇ, ਕਹਿੰਦੇ 5 ਅਰਥਕੁਏਕ 4.0 ਤੋਂ ਉੱਪਰ ਜਿਹੜੇ ਆਏ ਆ, ਜਿਨ੍ਹਾਂ ਦੇ ਨਾਲ ਕਈ ਜਗ੍ਹਾ ਜਿਹੜਾ ਮਾਲੀ ਨੁਕਸਾਨ ਵੀ ਹੋਇਆ ਹੈਗਾ। ਸੋ ਸਰੋਤਿਆਂ ਨੂੰ ਯਾਦ ਹੋਊਗਾ 1999 ਦੇ ਵਿੱਚ ਕਾਫੀ ਵੱਡਾ ਜਿਹੜਾ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਭੁਚਾਲ ਆਇਆ ਸੀ। 1932 ਦੇ ਵਿੱਚ ਜਿਹੜੇ ਭੁਚਾਲ ਆ ਸਦਰਨ ਕੈਲੀਫੋਰਨੀਆ 'ਚ ਕਾਫੀ ਆਏ ਸੀ 4.0 ਮੈਗਨੀਚਿਊਡ ਦੇ, ਪਰ ਵਾਰ-ਵਾਰ ਇਹ ਕਹਿੰਦੇ ਰਹਿੰਦੇ ਹੈਗੇ ਆ ਵੀ ਕਿਤੇ ਬਿਗ ਵਨ ਜਿਹੜਾ ਆ ਸਕਦਾ ਹੈਗਾ ਆ। ਬੇਕਰਸਫੀਲਡ ਏਰੀਏ 'ਚ ਵੀ 5.0 ਮੈਗਨੀਚਿਊਡ ਦਾ ਜਿਹੜਾ ਭੁਚਾਲ ਆ ਪਿਛਲੇ ਦਿਨਾਂ ਦੇ ਵਿੱਚ ਆਇਆ ਸੀ। ਜੀ, ਸਾਊਥ ਬੇ ਦੇ ਵਿੱਚ ਇੱਕ ਮੇਲ ਥੈਫਟ ਤੇ ਫਰਾਡ ਰਿੰਗ ਆ, ਉਸ ਦੀ ਇਨਵੈਸਟੀਗੇਸ਼ਨ ਦੇ ਦੌਰਾਨ 1 ਦਰਜਨ ਜਿਹੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ।
ਕ੍ਰਿਮੀਨਲ ਪ੍ਰੋਬ ਕਹਿੰਦੇ ਵੀ 5 ਅਗਸਤ ਨੂੰ ਚਾਲੂ ਹੋਈ ਸੀ। ਹਿਲੀ ਬ੍ਰੈਂਟ ਪਲੇਸ ਦੇ ਉੱਤੇ ਗਏ ਸੀ, ਜਿੱਥੇ ਮੇਲ ਥੈਫਟ ਇਨਵੈਸਟੀਗੇਸ਼ਨ, ਮੇਲ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ, ਸੈਂਟਾ ਕਲਾਰਾ ਪੁਲਿਸ ਡਿਪਾਰਟਮੈਂਟ ਨੇ ਦੱਸਿਆ। ਸਰਵੇਲੈਂਸ ਫੁਟੇਜ ਦੇ ਵਿੱਚ ਉਹਨਾਂ ਨੇ ਜਿਹੜੇ ਸਸਪੈਕਟ ਆ ਉਹਨਾਂ ਨੂੰ ਲੈਕਸਸ ਦੇ ਵਿੱਚ ਗੱਡੀ 'ਚ ਜਾਂਦੇ ਜਿਹੜਾ ਉਹ ਦੇਖਿਆ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਰੋਕ ਲਿਆ ਗਿਆ। ਸੋ ਕਹਿੰਦੇ ਵੀ ਇੱਕ ਬਹੁਤ ਹੀ ਵੱਡਾ ਫਰਾਡ ਰਿੰਗ, ਜਿਨ੍ਹਾਂ ਦਾ ਕੰਮ ਹੀ ਸਿਰਫ ਲੋਕਾਂ ਦੀ ਮੇਲ ਨੂੰ ਜਿਹੜਾ ਚੋਰੀ ਕਰਨਾ ਸੀ, ਉਸ ਦੇ ਵਿੱਚ ਸਪੈਸ਼ਲਾਈਜ਼ ਸੀਗੇ, ਉਹਨਾਂ ਦੇ ਨਾਲ ਜਿਹੜਾ ਉਹ ਫੜਿਆ ਗਿਆ। 2 ਹੋਰ ਅਪਾਰਟਮੈਂਟਸ ਦੇ ਵਿੱਚ ਇਹਨਾਂ ਨੇ ਛਾਪੇਮਾਰੀ ਕੀਤੀ ਤੇ ਕੁੱਲ ਮਿਲਾ ਕੇ 2 ਸਰਚ ਵਾਰੰਟ ਸਰਵ ਕਰਕੇ ਇਹਨਾਂ ਨੇ ਜਿਹੜੇ 9 ਲੋਕਾਂ ਨੂੰ ਸੈਨ ਹੋਜ਼ੇ ਚੋਂ ਤੇ 3 ਜਾਣਿਆਂ ਨੂੰ ਸੈਂਟਾ ਕਲਾਰਾ ਚੋਂ ਜਿਹੜਾ ਉਹ ਗ੍ਰਿਫਤਾਰ ਕੀਤਾ ਆ। ਕਹਿੰਦੇ ਵੀ ਚੋਰੀ ਕੀਤੀ ਗਈ ਪ੍ਰਾਪਰਟੀਜ਼ ਦੇ ਵਿੱਚ ਜ਼ਿਆਦਾਤਰ ਆਈਡੀਜ਼, ਪਾਸਪੋਰਟ ਦੇ ਨਾਲ ਚੈੱਕਬੁੱਕ, ਕ੍ਰੈਡਿਟ ਕਾਰਡ ਤੇ ਲਾਇਸੈਂਸ ਪਲੇਟਸ ਵੀ ਉਹਨਾਂ ਨੂੰ ਮਿਲੀਆਂ ਹੈਗੀਆਂ ਆ। ਸੋ ਡਰੱਗ ਪੈਕਡ ਫਾਰ ਸੇਲ, ਬੋਡੀ ਆਰਮਰ, ਨੋਟਬੁੱਕ ਜਿਨ੍ਹਾਂ ਦੇ ਵਿੱਚ ਲੋਕਾਂ ਦੀ ਪਰਸਨਲ ਇਨਫੋਰਮੇਸ਼ਨ ਸੀ, ਗੈਂਬਲਿੰਗ ਮਸ਼ੀਨਸ ਤੇ ਹੋਰ ਚੋਰੀ ਕੀਤੀ ਗਈ ਪ੍ਰਾਪਰਟੀ ਵੀ ਇਹਨਾਂ ਛਾਪੇਮਾਰੀ ਦੇ ਵਿੱਚ ਫੜੀ ਗਈ ਹੈਗੀ ਆ। ਅਗਲੀ ਖਬਰ ਵੱਲ ਚਲੀਏ ਤੇ ਫਰੀਮਾਉਂਟ ਦੀ ਪੁਲਿਸ ਨੇ ਇੱਕ ਕ੍ਰਿਸ਼ਨ ਸ਼ਰਮਾ ਨਾਮ ਦਾ ਬੰਦਾ ਜੋ ਆ ਉਸ ਨੂੰ ਮਰਡਰ ਦੇ ਸਬੰਧ ਦੇ ਵਿੱਚ ਅਰੈਸਟ ਕੀਤਾ ਹੈਗਾ। ਮਰਕਰੀ ਨਿਊਜ਼, ਸੈਨੋਜ਼ੇ ਮਰਕਰੀ ਨਿਊਜ਼ ਇਹ ਰਿਪੋਰਟ ਕਰ ਰਹੀ ਹੈਗੀ ਆ ਭਈ ਜੋ ਕ੍ਰਿਸ਼ਨ ਸ਼ਰਮਾ ਸੀ ਇਹ ਆਲਰੇਡੀ ਬੇਲ ਦੇ ਉੱਤੇ ਸੀਗਾ। ਆਲਰੇਡੀ ਇਸਨੇ ਪਹਿਲਾਂ ਇੱਕ ਬੰਦਾ ਮਾਰਿਆ ਹੋਇਆ ਸੀ। ਸੋ ਇਹ ਉਹਦਾ ਜਿਹੜਾ ਸੈਕੰਡ ਹੋਮੋਸਾਈਡ ਸੀ ਜੁਲਾਈ 20, 2024 ਨੂੰ। ਇਹਦੇ ਵਿੱਚ 3 ਸਾਲਾਂ 올ਡ ਐਲੀ ਲੋਰੈਂਜ਼ੋ ਉਹ ਨਹੀਂ ਇਨਵੋਲਵ ਸੀਗਾ, ਉਹ ਕਿਸੇ ਤਰ੍ਹਾਂ ਉਹਦਾ ਨਾਮ ਵਿੱਚ ਨਹੀਂ ਸੀ। ਸੋ ਕ੍ਰਿਸ਼ਨ ਸ਼ਰਮਾ ਨਾਮ ਦੇ ਬੰਦੇ ਨੇ ਦੇਖੋ ਪਹਿਲਾਂ ਕਿਸੇ ਨੂੰ ਮਾਰਿਆ ਤੇ ਬੇਲ ਤੇ ਬਾਹਰ ਸੀ, ਮੁੜ ਕੇ ਫੇਰ ਕਿਸੇ ਦਾ ਜਿਹੜਾ ਕਤਲ ਕਰ ਦਿੱਤਾ ਤੇ ਫਾਈਨਲੀ ਜੋ ਆ ਫਰੀਮਾਉਂਟ ਦੀ ਪੁਲਿਸ ਉਸ ਨੂੰ ਫੜਨ ਦੇ ਵਿੱਚ ਕਾਮਯਾਬ ਹੋ ਗਈ। ਇਹ ਸ਼ਾਮੀ ਤਕਰੀਬਨ 8:25 ਦੀ ਘਟਨਾ ਦੱਸੀ ਜਾਂਦੀ ਹੈ। ਸ਼ਨੀਚਰਵਾਰ ਦਾ ਦਿਨ ਸੀਗਾ। ਲੇਕ ਐਰੋਹੈਡ ਐਵੀਨਿਊ ਤੇ ਅਲਵਰਾਡੋ ਰੋਡ ਦੇ ਉੱਤੇ ਜਿਹੜੀ ਬੀਬੀ ਆ ਉਸ ਦੇ ਗੋਲੀ ਲੱਗੀ ਜਿਹੜੀ ਉਹ ਮਿਲੀ ਸੀ। ਬਾਅਦ ਦੇ ਵਿੱਚ ਉਸ ਨੇ ਮੌਕੇ ਤੇ ਹੀ ਦਮ ਜਿਹੜਾ ਉਹ ਤੋੜ ਦਿੱਤਾ ਸੀ। ਸੈਂਟਾ ਰੀਟਾ ਜੇਲ੍ਹ ਦੇ ਵਿੱਚ ਨੋ ਬੇਲ ਦੇ ਤਹਿਤ ਸ਼ਰਮੇ ਨੂੰ ਜਿਹੜਾ ਆ ਉਹਨਾਂ ਨੇ ਗ੍ਰਿਫਤਾਰ ਕਰਕੇ ਜਿਹੜਾ ਉਹ ਰੱਖਿਆ ਹੋਇਆ। ਇਸ ਦੇ ਬਾਬਤ ਇਹਨਾਂ ਨੇ ਕੋਈ ਹੋਰ ਅਜੇ ਡੀਟੇਲ ਨਹੀਂ ਦੱਸੀ ਹੈਗੀ। ਸੋ ਜਿਹੜੀ ਫਰੀਮਾਉਂਟ ਦੀ ਪੁਲਿਸ ਆ 2024 ਦੇ ਵਿੱਚ 4 ਹੋਮਿਸਾਈਡ ਨੂੰ ਇਨਵੈਸਟੀਗੇਟ ਕਰ ਚੁੱਕੀ ਆ। 2 ਕਹਿੰਦੇ ਵੀ ਸ਼ਨੀਚਰਵਾਰ ਨੂੰ ਹੀ ਜਿਹੜੀਆਂ ਉਹ ਵਾਪਰੀਆਂ ਸੀਗੀਆਂ। ਸੋ ਇਹ ਬੜੀ ਮੰਦਭਾਗੀ ਗੱਲ ਆ ਹਰਜੋਤ ਸਿੰਘ ਜੀ। ਜਿੱਦਾਂ ਆਪਾਂ ਇੱਕ ਹੋਰ ਖਬਰ 'ਚ ਗੱਲ ਕਰ ਰਹੇ ਸੀ ਵੀ ਕਿੱਦਾਂ ਜੇਲ੍ਹਾਂ ਬੰਦ ਕਰਨ ਦੀ ਵੀ ਗੱਲ ਹੋ ਰਹੀ ਆ, ਖਰਚਾ ਵੀ ਜਿਹੜਾ ਉਸ ਦੇ ਬਾਰੇ ਜਿਹੜਾ ਉਹ ਦੱਸਿਆ ਜਾ ਰਿਹਾ ਆ। ਪਰ ਇਦਾਂ ਦੇ ਜਿਨ੍ਹਾਂ ਨੇ ਪਹਿਲਾਂ ਅਜਿਹੇ ਕਾਂਡ ਕੀਤੇ ਆ, ਜਦੋਂ ਬਾਹਰ ਆਉਂਦੇ ਆ ਤੇ ਮੁੜ ਦੁਬਾਰਾ ਜਿਹੜਾ ਉਹ ਕ੍ਰਾਈਮ ਕਰਦੇ ਆ ਤਾਂ ਕਿਸੇ ਨਾ ਕਿਸੇ ਪਿਆਰੇ ਦੀ, ਕਿਸੇ ਦੇ ਪਰਿਵਾਰ ਦੇ ਜੀ ਦੀ ਜਿਹੜੀ ਜਾਨ ਆ ਉਹ ਇਦਾਂ ਨਜਾਇਜ਼ ਹੀ ਜਿਹੜੀ ਉਹ ਚਲੀ ਜਾਂਦੀ ਆ। ਸੋ ਕਹਿੰਦੇ ਵੀ ਲੈਂਥੀ ਇਸ ਦੀ ਕ੍ਰਿਮੀਨਲ ਹਿਸਟਰੀ ਆ। ਪੀਨਲ ਕੋਡ 624 187 ਏ ਦੇ ਤਹਿਤ ਅਟੈਂਪਟਡ ਮਰਡਰ ਦੇ ਤਹਿਤ ਇਸ ਦੇ ਉੱਤੇ ਕੇਸ ਚੱਲ ਰਿਹਾ ਆ। ਅਸੌਲਟ ਵਿਦ ਸੈਮੀ ਆਟੋਮੈਟਿਕ ਫਾਇਰ ਆਰਮ ਦੇ ਤਹਿਤ ਇਸ ਉੱਤੇ ਕੇਸ ਜਿਹੜਾ ਉਹ ਚੱਲ ਰਿਹਾ ਆ। ਜਿੱਦਾਂ ਦੱਸਿਆ ਵੀ ਬੇਲ ਦੇ ਉੱਤੇ ਬਾਹਰ ਸੀਗਾ ਤੇ ਹੋਮੋਸਾਈਡ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇਹਨੇ ਕਥਿਤ ਤੌਰ ਦੇ ਉੱਤੇ ਕੀਤਾ ਆ। ਸੋ ਲੋਕ ਜਿਹੜੇ ਪੁਲਿਸ ਵਾਲੇ ਇਹ ਵੀ ਗੱਲ ਕਰ ਰਹੇ ਆ, ਜੇ ਕਿਸੇ ਨੂੰ ਇਸ ਸ਼ਨੀਚਰਵਾਰ ਨੂੰ ਹੋਏ ਕਤਲ ਦੇ ਵਿੱਚ ਹੋਮੋਸਾਈਡ ਬਾਰੇ ਜੇ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਡਿਪਾਰਟਮੈਂਟ ਦੇ ਨਾਲ, ਫਰੀਮਾਉਂਟ ਪੁਲਿਸ ਡਿਪਾਰਟਮੈਂਟ ਦੇ ਨਾਲ ਜਿਹੜਾ ਉਹ ਸੰਪਰਕ ਕਰੇ। 22 ਜੁਲਾਈ ਨੂੰ ਇਸ ਨੂੰ ਇਵੈਂਚੁਅਲੀ ਜਿਹੜਾ ਕਹਿੰਦੇ ਵੀ ਫਰੀਮਾਉਂਟ ਪੁਲਿਸ ਦੇ ਡਿਟੈਕਟਿਵ ਨੇ ਗੱਡੀ ਚਲਾਉਂਦੇ ਹੋਏ ਜਿਹੜਾ ਉਹ ਫੜਿਆ ਸੀ। ਇਹਨੇ ਭਜਾਉਣ ਦੀ ਗੱਡੀ ਆਪਣੀ ਕੋਸ਼ਿਸ਼ ਕੀਤੀ ਪਰ ਇਸ ਨੂੰ ਜਿਹੜਾ ਉੱਥੇ ਦਬੋਚ ਲਿਆ ਗਿਆ ਸੀਗਾ ਵਿਦਆਊਟ ਐਨੀ ਇਨਸੀਡੈਂਟ। ਤੇ ਹੁਣ ਮਰਡਰ ਐਂਡ ਪੀਨਲ ਕੋਡ ਕਨਵਿਕਟਡ ਫੈਲਨ ਇਨ ਪੋਜੈਸ਼ਨ ਆਫ ਫਾਇਰ ਆਰਮ, ਇਹ 2 ਨਵੇਂ ਹੋਰ ਚਾਰजेस ਦੇ ਨਾਲ ਜਿਹੜਾ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ। ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 77 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 58 ਪੈਸੇ। ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਡਾਓ ਜੋਨ ਅੱਜ ਜਿਹੜਾ ਜੀ 62 ਪੁਆਇੰਟ ਘਟ ਕੇ 40,835 ਤੇ, S&P 11 ਪੁਆਇੰਟ ਘਟ ਕੇ 5597, ਨੈਸਡੈਕ 60 ਪੁਆਇੰਟ ਘਟ ਕੇ 17,817 ਤੇ ਬੰਦ ਹੋਇਆ। ਸੋਨੇ ਦਾ ਭਾਅ $2500 ਤੇ $52 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ। 10 ਈਅਰ ਯੀਲਡ 3.81% ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ ਜਿਹੜਾ ਜੀ ਉਹ ਰਿਹਾ
58,999 ਤੇ ਇਥੀਰੀਅਮ 2500 ਤੇ $77 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ।